आओ जी आ गए यहाँ ते पूरा गाँव पा गए यहाँ। पंजाबी रेडियो यूएसए ते खासे चारे पासे। सत श्री अकाल जी, पंजाबी रेडियो यूएसए ते सारिਆਂ ਦਾ ਸਵਾਗਤ ਹੈ। ਅਸੀਂ ਆ ਗਏ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ। ਮੈਂ ਹਰਮਨਪ੍ਰੀਤ ਕੌਰ। ਮੈਂ ਵੰਡਨ ਡੋਲੀ ਹਰਮਨ ਪਿਆਰਾ, ਸਭ ਦਾ ਪਿਆਰਾ। ਮੈਂ ਕਹਿੰਦਾ ਮੈਂ ਸਾਰੀ ਕੁੜੀਆਂ ਦਾ ਦਿਲੋਂ ਤੇ ਪੱਕਾ ਤੇ ਮਜ਼ਬੂਤ ਕ੍ਰਸ਼ ਤਾਇਆ ਸ਼ੌਂਕੀ ਆ ਗਿਆ। ਨਾਲੇ ਤਾਂ ਤਾਇਆ ਨਾਲੇ ਕ੍ਰਸ਼, ਇਹ ਦੋਵੇਂ ਗੱਲਾਂ ਤਾਇਆ ਕਿਵੇਂ ਮੇਲ ਖਾਂਦੀਆਂ ਨੇ? ਇੱਥੇ ਮੇਲ ਖਾਂਦੀਆਂ ਨੇ ਕਿਉਂਕਿ ਕੁਝ ਇਨਸਾਨ ਐਕਸਟਰਾਆਰਡੀਨਰੀ ਹੁੰਦੇ ਆ। ਅੱਛਾ ਹੈ ਨਾ? ਹਾਂ, ਉਹਨਾਂ ਚੋਂ ਮੈਂ ਉਹਨਾਂ ਵਾ। ਤਾਇਆ ਅੱਜ ਤਾਂ ਬੜੀ ਟੌਰ ਕੱਢੀ ਹੋਈ ਹੈ। ਅੱਜ ਤਾਏ ਨੇ ਟੌਰ ਕੱਢੀ, ਮੈਂ ਨਵੀਂ ਲਿਆਂਦੀ ਹੈਗੀ ਚੱਡੀ। ਤਾਇਆ ਕੁਛ ਵੀ ਦੇ ਸ਼ੂਟ ਨਾਲ ਵਾਲਾ ਚੱਡੀ ਨਵੀਂ ਲੈ ਕੇ ਆਉਂਦਾ। ਤਾਇਆ ਗੱਲ ਇਹ ਹੈ ਕਿ ਜੇ ਕਿਤੇ ਰੇਡੀਓ ਤੇ ਵੀ ਦਿਖਦਾ ਹੁੰਦਾ ਤੇ ਮੈਂ ਚੱਡੀ ਨਹੀਂ ਦਿਖਾਣੀ। ਸੌਰੀ, ਮੈਂ ਕੱਪੜਿਆਂ ਦੀ ਗੱਲ ਕਰ ਰਹੀ ਹਾਂ, ਟੌਰ ਦੀ ਗੱਲ ਕਰ ਰਹੀ ਹਾਂ। ਤਾਇਆ ਮੈਂ ਇਹ ਕਹਿ ਰਹੀ, ਜੇ ਕਿਤੇ ਰੇਡੀਓ ਤੇ ਵੀ ਸ਼ਕਲ ਦਿਖਦੀ ਹੁੰਦੀ ਤਾਂ ਅੱਜ ਤਾਂ ਸਾਰਿਆਂ ਨੇ ਕਹਿਣਾ ਸੀ ਵੀ ਅੱਜ ਤਾਏ ਨੇ ਟੌਰ ਕੱਢੀ। ਫਿਰ ਚੱਕਰ ਹੀ ਕੋਈ ਨਹੀਂ ਤਾਇਆ, ਤੁਸੀਂ ਫੇਸਬੁੱਕ ਤੇ ਵੇਖੋ ਆ ਕੇ। ਤਾਇਆ ਸ਼ੌਂਕੀ ਹਰਿਆਣਾ ਮਸ਼ਹੂਰੀ ਕਰਨੀ ਪੈਂਦੀ ਹੈ ਪੈਸੇ ਲਾਏ ਫੇਸਬੁੱਕ ਤੇ। ਚਲੋ ਸੁਣੋ ਜੀ ਗਾਣੇ, ਆ ਕੇ ਗੱਲਾਂ ਹੋਰ ਬੁਰਾ। ਤਾਇਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ 26 ਤਰੀਕ ਨੂੰ ਜੋ ਬੰਦ ਦਾ ਐਲਾਨ ਕੀਤਾ ਗਿਆ ਸੀ ਉਹਦੇ ਬਾਰੇ ਚ। ਹਾਂਜੀ ਕਹਿੰਦੇ ਨੇ ਕਿ ਅੱਛਾ ਰਿਹਾ, ਸਭ ਬਹੁਤ ਅੱਛਾ ਰਿਹਾ ਹੈ, ਬਹੁਤ ਭਰਵਾਂ ਹੁੰਗਾਰਾ ਮਿਲਿਆ। ਬਿਲਕੁਲ ਤੇ ਮੈਨੂੰ ਸਭ ਤੋਂ ਖਾਸੀਅਤ ਪਤਾ ਕੀ ਲੱਗੀ? ਵਧੀਆ ਲੱਗੀ ਹੈ ਕਿ ਜੇ ਕਿਸੇ ਮਾਟਰ ਦੀ ਦੁਕਾਨ ਖੁੱਲੀ ਵੀ ਸੀਗੀ ਨਾ, ਧੱਕੇ ਨਾਲ ਨਹੀਂ ਬੰਦ ਕਰਾਈ। ਬਿਲਕੁਲ ਸਹੀ ਗੱਲ ਹੈ, ਲੋਕਾਂ ਨੂੰ ਬਹੁਤ ਪਿਆਰ ਦੇ ਨਾਲ ਟ੍ਰੀਟ ਕੀਤਾ ਗਿਆ। ਔਰ ਉਸ ਤੋਂ ਇਲਾਵਾ ਤਾਇਆ ਸਭ ਤੋਂ ਚੰਗੀ ਚੀਜ਼ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਵੇਂ ਐਂਬੂਲੈਂਸ ਹੋ ਗਈ, ਪੁਲਿਸ ਵਾਲੇ ਹੋ ਗਏ, ਉਹਨਾਂ ਨੂੰ ਬਿਲਕੁਲ ਨਹੀਂ ਤੰਗ ਪਰੇਸ਼ਾਨ ਕੀਤਾ ਗਿਆ। ਲੋਕ ਸ਼ਾਂਤਮਈ ਤਰੀਕੇ ਦੇ ਨਾਲ ਇਸ ਬੰਦ ਦਾ ਸਮਰਥਨ ਦਿੰਦੇ ਰਹੇ ਔਰ ਇਹ ਬੰਦ ਜਿਹੜਾ ਹੈ ਇਹਨੇ ਬਹੁਤ ਸਾਰੀਆਂ ਚੀਜ਼ਾਂ ਸਾਫ਼ ਕਰ ਦਿੱਤੀਆਂ ਨੇ ਕਿ ਲੋਕਾਂ ਦੇ ਵਿੱਚ ਵਾਕਈ ਇੱਕਜੁੱਟਤਾ ਆ ਗਈ। ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਨਾ ਕਿਸਾਨ ਅੰਦੋਲਨ ਹੈ, ਇਹ ਕੋਈ ਹੁੱਲੜਬਾਜੀ ਨਹੀਂ ਹੈਗੀ। ਇਸੇ ਕਰਕੇ ਇਹ ਸਕਸੈਸਫੁਲ ਹੋਇਆ ਹੈ। ਬਹੁਤ ਬਹੁਤ ਵਧਾਈ। ਹਾਂ ਬਈ ਤਾਇਆ, ਲੋਕਾਂ ਨੇ ਬਹੁਤ ਵੱਖ-ਵੱਖ ਤਰੀਕਿਆਂ ਦੇ ਨਾਲ ਸਾਥ ਦਿੱਤਾ। ਜਿਵੇਂ ਅੰਮ੍ਰਿਤਸਰ ਤੋਂ ਮੈਂ ਪੜ੍ਹ ਰਹੀ ਸੀ, ਤੁਹਾਡੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਇਸ ਬੰਦ ਦਾ ਸਮਰਥਨ ਕੀਤਾ ਔਰ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਕੀਤਾ। ਉੱਥੇ ਬੜੇ ਵੱਖਰੇ ਢੰਗ ਦੇ ਨਾਲ ਕਿਸਾਨ ਜਿਹੜੇ ਸੀਗੇ ਉਹਨਾਂ ਨੇ ਨੰਗੇ ਧੜ ਜਿਹੜਾ ਇਹ ਬੰਦ ਹੈ ਉਹਦਾ ਸਮਰਥਨ ਦਿੱਤਾ। ਕੀ ਬਾਤ ਹੈ, ਦੇਖ ਲਓ। ਥੋੜਾ ਜਿਹਾ ਦੁੱਖ ਵੀ ਹੋਇਆ, ਥੋੜਾ ਜਿਹਾ ਮਨ ਦੇ ਵਿੱਚ ਮਨ ਭਰਿਆ ਵੀ ਕਿ ਅੱਜ ਸਾਡੇ ਬਜ਼ੁਰਗਾਂ ਨੂੰ ਆਹ ਕੁਛ ਕਰਨਾ ਪੈ ਰਿਹਾ ਆਪਣੇ ਹੱਕ ਲੈਣ ਦੇ ਲਈ। ਕਦੇ ਸੋਚਿਆ ਨਹੀਂ ਸੀ ਕਿ ਸਾਨੂੰ ਸੜਕਾਂ ਤੇ ਉਤਰਨਾ ਪਊਗਾ, ਸਾਨੂੰ ਇਸ ਤਰੀਕੇ ਦੇ ਨਾਲ ਆਪਣੇ ਹੱਕ ਮੰਗਣੇ ਪੈਣਗੇ। ਪਰ ਚਲੋ, ਜਬ ਜਾਗੋ ਤਭੀ ਸਵੇਰਾ। ਬਿਲਕੁਲ ਜੀ ਬਿਲਕੁਲ। ਹੋਰ ਤੁਸੀਂ ਬੜਾ ਕਹਿੰਦੇ ਸੀ ਨਾ ਅੰਮ੍ਰਿਤਸਰ ਹੈ, ਅੰਮ੍ਰਿਤਸਰ ਹੁਣ ਗੱਲ ਕਰੋ। ਤਾਇਆ ਮੈਂ ਜਿੱਤਿਆ ਕਿ ਜਿੱਤਿਆ? ਪੂਰਾ ਜਿੱਤਿਆ ਕੇ। ਹਾਂ ਪੂਰੇ ਸਾਡੇ ਅੰਮ੍ਰਿਤਸਰ ਵਾਲੇ। ਬਿਲਕੁਲ, ਹੁਣ ਤੈਨੂੰ ਸ਼ਾਨਾ ਮੁਰਗੀ ਖਵਾਣਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ यूएसए। ਤਾਇਆ ਯਸ, ਉਧਰ ਸੁਰਜੀਤ ਕੁਮਾਰ ਜਿਆਣੀ ਫਿਰ ਤੋਂ ਬੋਲੇ ਨੇ। ਕੀ ਬੋਲੇ ਨੇ? ਜਾਣਦਾ ਪਹਿਲਾਂ ਕਿ ਇਹ ਕੌਣ ਨੇ? ਇਹ ਕੌਣ ਨੇ ਭਲਾ? ਨਾਮ ਸੁਣਿਆ ਮੈਂ। ਤੈਨੂੰ ਪਤਾ ਹੀ ਨਹੀਂ ਤਾਂ? ਮੈਂ ਨਾ ਥੋੜਾ ਜਿਹਾ ਅੱਜ ਕੱਲ ਥੋੜਾ ਰੋਮਾਂਟਿਕ ਵਾਲੇ ਪਾਸੇ ਹੋਇਆ ਪਿਆ, ਮੈਨੂੰ ਦਿਮਾਗ ਚੋਂ ਨਿਕਲ ਗਿਆ। ਕੌਣ ਨੇ? ਓਕੇ ਸੁਰਜੀਤ ਕੁਮਾਰ ਜਿਆਣੀ ਵੈਸੇ ਤਾਂ ਇੱਕ ਸਮਾਂ ਸੀ ਜਦੋਂ ਇੱਕ ਚੰਗੇ ਅਹੁਦੇ ਦੇ ਉੱਪਰ ਰਹੇ ਨੇ ਤੇ ਉਸ ਤੋਂ ਬਾਅਦ ਵਿੱਚ ਜਦੋਂ ਤੁਝੇ ਕਿਸਾਨੀ ਅੰਦੋਲਨ ਦੀ ਮੈਂ ਗੱਲ ਕਰਾਂ, ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ, ਪਹਿਲਾਂ ਤਾਂ ਕਿਸਾਨਾਂ ਦੇ ਹੱਕ 'ਚ ਬੋਲਦੇ ਹੁੰਦੇ ਸੀ ਵੀ ਸਰਕਾਰ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਹੈ, ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਸ ਤੋਂ ਬਾਅਦ ਇੱਕ ਦਿਨ ਇੱਕ ਮੀਟਿੰਗ ਹੋਈ ਤਾਇਆ। ਅੱਛਾ। ਉਸ ਮੀਟਿੰਗ 'ਚ ਗਏ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ। ਓਕੇ। ਪਤਾ ਨਹੀਂ ਉਸ ਮੀਟਿੰਗ 'ਚ ਕਿਹੜੀਆਂ ਐਸੀਆਂ ਗੱਲਾਂ ਹੋਈਆਂ ਕਿ ਜਿਆਣੀ ਸਾਹਿਬ ਦੇ ਸੋਰੀ ਬਦਲ ਗਏ। ਉਹ ਫਿਰ ਪੈਸੇ ਆ ਗਏ ਹੋਣੇ ਨਾ। ਅਕਾਊਂਟ ਨਹੀਂ ਕਈ ਵਾਰੀ ਕ੍ਰੈਡਿਟ ਹੁੰਦਾ, ਮੈਂ ਦੱਸਦਾ ਵਾ ਜਦੋਂ NEFT ਕਰਦੇ ਆ ਨਾ 3 ਦਿਨ ਲੈਂਦੀ ਹੈ ਤਾਇਆ। ਸੋ ਉਹ ਜਿਨ੍ਹਾਂ ਨੇ ਦੇਣੇ ਸੀ ਕਿ ਉਹਨਾਂ ਨੇ IMPS ਕੀਤੀ ਤੇ ਜਲਦੀ ਲੱਗ ਜਾਣਾ ਸੀ। ਲੋਕੀ ਤਾਂ ਕਹਿੰਦੇ ਆ ਵੀ ਹੋ ਸਕਦਾ ਚਾਹ 'ਚ ਮਿੱਠਾ ਵਾਧੂ ਪਾਇਆ ਹੋਵੇ ਜਿਹੜਾ ਬੁੱਲ ਜੋੜ ਗਏ। ਅੱਛਾ ਮੈਂ ਨਹੀਂ, ਮੇਰੀ ਗੱਲ ਸੁਣ, ਮਿੱਠਾ ਇਹੀ ਤੇ ਹੁੰਦਾ।
ਨਹੀਂ ਚਾਹ ਤਾਇਆ, ਚਾਹ ਚ ਮਿੱਠਾ ਉੱਥੇ ਪਹੁੰਚ ਗਿਆ। ਤਾਇਆ ਮਿੱਠਾ ਹੋਰ ਵੀ ਤਰੀਕਿਆਂ ਦਾ ਹੁੰਦਾ ਹੈ, ਜਿਹਨੂੰ ਅੱਖਾਂ ਦੀ ਘੂਰੀ ਵੀ ਕਹਿ ਦਿੰਦੇ ਨੇ। ਚਲੋ ਫਿਰ ਕਹਿ ਲੋ ਜਿੱਦਾਂ ਵੀ ਹੈ। ਹਾਂ, ਤੇ ਉਹਨਾਂ ਦਾ ਫਿਰ ਤੋਂ ਬਿਆਨ ਆਇਆ, ਉਹ ਕਹਿੰਦੇ ਵੀ ਇਹ ਤਾਂ ਦੇਖੋ ਜਿਹੜੇ ਖੇਤੀ ਕਾਨੂੰਨ ਹੈ ਨਾ, ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਹੈ। ਅੱਛਾ ਬਿਲਕੁਲ ਜੁਗਰੀ। ਉਹ ਪੁੱਛੋ ਕਿੱਦਾਂ? ਕਿੱਦਾਂ? ਦੇਖੋ ਜੀ, ਖੇਤੀ ਕਰਨ ਜੋਗੇ ਰਹਿਣਗੇ ਨਹੀਂ, ਮੁੜ ਕੇ ਉੱਥੇ ਪਲਾਟ ਕੱਟ ਕੇ ਮਕਾਨ ਵੇਚਣੇ ਪੈਣੇ। ਇਹੀ ਆਮਦਨ ਰਹਿ ਉਹ ਜਾਣੀ। ਇਹਨਾਂ ਨੇ ਤਾਂ ਉਹ ਵੀ ਨਹੀਂ ਵੇਚਣ ਦੇਣੇ। ਉਹਨਾਂ ਨੇ ਤੇ ਲੈਂਡ ਐਕੁਜੀਸ਼ਨ ਬਿੱਲ, ਸੀਮਟ ਰੇਟ ਮਾਫੀਆ ਤੇ ਵੈਸੇ ਬੜਾ ਮਸ਼ਹੂਰ ਹੈ ਪੰਜਾਬ ਦਾ, ਹਾਂ। ਹੈਨਾ। ਚਲੋ ਵਧੋ ਅੱਗੇ, ਇੱਥੇ ਕੱਖ ਨਹੀਂ। ਤਾਇਆ ਇੱਕ ਸਵਾਲ ਪੁੱਛਾਂ? ਦੋ ਚਾਰ ਪੁੱਛ ਲੈ, ਮੈਂ ਇੱਕ ਦਿਨ ਬੋਰ ਹੋ ਜਾਣਾ। ਤਾਇਆ ਜੇ ਤੂੰ ਕਿਤੇ ਨੌਕਰੀ ਕਰਦਾ ਹੋਵੇਂ ਹਾਂ। ਤੇ ਤੇਰਾ ਜਿਹੜਾ ਬੌਸ ਹੈ ਹਾਂ। ਉਹ ਤੈਨੂੰ ਕਵੇ ਵੀ ਮੈਂ ਤੇਰੀ ਸੈਲਰੀ ਵਧਾ ਰਿਹਾ, ਦੁੱਗਣੀ ਕਰ ਰਿਹਾ, ਹਾਂ। ਤੇ ਤੂੰ ਐਵੇਂ ਸੜਕ ਤੇ ਬਹਿ ਜਾਏਗਾ? ਨਹੀਂ ਮੈਂ ਕਿਉਂ ਪਾਉਂਗਾ, ਮੈਂ ਕਹੂੰਗਾ ਕੰਮ ਵੀ ਦੇ ਮੈਨੂੰ, ਮੈਂ ਹੋਰ ਕਰਾਂਗਾ ਕੰਮ ਵਧਾ। ਨਹੀਂ, ਨਾਲ ਦੀ ਨਾਲ ਤਾਇਆ ਤੈਨੂੰ ਪਤਾ ਹੋਏਗਾ ਨਾ ਕਿ ਵਾਕਈ ਸੈਲਰੀ ਮਿਲ ਰਹੀ ਹੈ ਦੁੱਗਣੀ ਕਿ ਨਹੀਂ ਮਿਲ ਰਹੀ। ਬਿਲਕੁਲ ਪਤਾ ਹੋਏਗਾ। After all, ਮੈਂ ਤੂੰ ਵੀ ਪਹਿਲਾਂ ਸਿਆਣਾ ਲਊਂਗਾ, ਹੈ। ਰਿਟਰਨ ਚ ਲਊਂਗਾ। ਗਿਵ ਮੀ ਇਨ ਰਿਟਰਨ। I ਯੈਸ, don't believe in verbal communication। ਬਸ ਇਹੀ ਕਿਸਾਨ ਕਹਿ ਰਹੇ ਨੇ ਵੀ ਰਿਟਰਨ ਚ ਦੇ ਦਿਓ, ਕਾਨੂੰਨ ਬਣਾ ਦਿਓ। ਹਾਂ, ਉਹਦੇ ਤੇ ਹੀ ਤੰਗ ਨੇ। ਉਹ ਸ਼ਾਹੀ ਮੋਗੀ ਪੈਂਦੀ ਹੋ ਨਹੀਂ ਕੋਈ ਗੱਲ। ਕਿਉਂਕਿ ਸਾਰਾ ਖਰਚਾ ਤੇ ਮੈਂ ਕਿਹਾ ਜੀ ਮਿੱਤਰ ਅੰਕਲ ਦੇ ਜਹਾਜ਼ ਤੇ ਲੱਗ ਗਿਆ, ਉਹ ਤਾਂ ਪਟੇਲ ਮਹਿੰਗਾ। ਅੱਛਾ, ਇਹਨਾਂ ਨੂੰ ਵੀ 90 ਰੁਪਏ ਲੀਟਰ ਪੈਂਦਾ ਹੋਣਾ ਜਹਾਜ਼। ਨਹੀਂ, ਉਹ ਵੀ ਆਪਾਂ ਨੂੰ ਹੀ ਪੈਂਦਾ, ਅੱਛਾ ਕਿਉਂਕਿ ਆਪਾਂ ਟੈਕਸ ਜਿਹੜਾ ਦਿੰਨੇ ਆ ਅੱਛਾ, ਉਹਦਾ ਫਿਰ ਉਹ ਜਾਂਦਾ ਨਾ ਸਿੱਧਾ। ਮੈਂ ਸਮਝ ਗਿਆ। ਮੈਂ ਕਹਿ ਸਕਦਾ ਕਿ ਮੈਂ ਆਪਣੇ ਪੈਸਿਆਂ ਦਾ ਰਫਾਲ ਖਰੀਦਿਆ। ਤਾਇਆ ਐਡੀ ਵੀ ਹਿੱਸੇਦਾਰੀ ਨਹੀਂ ਪਈ ਤੇਰੀ। ਚਲੋ ਨਿੰਬੂ ਮਿਰਚਾਂ ਤੇ ਮੇਰੇ ਹੀ ਹੋਣੇ ਫਿਰ। ਤੇ ਚਲੋ ਟਾਇਰ ਥੱਲੇ ਜਿਹੜਾ ਨਾਰੀਅਲ ਦਿੱਤਾ ਸੀ ਉਹ ਮੇਰਾ। ਅੱਛਾ, ਨਹੀਂ ਉਹ ਬਿਆਸੋਂ ਚੱਕਿਆ ਹੋਣਾ, ਉਹ ਲੋਕੀ ਛੋੜ ਨਹੀਂ ਜਾਂਦੇ ਉਪਾਏ ਪੂਏ ਵਾਲਾ। ਪਰ ਗੱਲ ਇਹ ਹੈ ਤਾਇਆ, ਮੈਂ ਇਹ ਕਹਿ ਰਹੀ ਸੀ ਕਿ ਜਿਹੜੇ ਰੋਟੀ ਉਗਾਉਂਦੇ ਨੇ, ਹਾਂ। ਜਿਹੜੇ ਅੰਨ ਪੈਦਾ ਕਰਦੇ ਨੇ, ਹਾਂ। ਸਰਕਾਰ ਨੂੰ ਲੱਗ ਰਿਹਾ ਕਿ ਸ਼ਾਇਦ ਉਹੀ ਰੋਟੀ ਨੂੰ ਚੋਚੀ ਕਹਿੰਦੇ ਨੇ। ਲੱਗ ਜੂ ਪਤਾ, ਕੋਈ ਨਾ, ਥੋੜੇ ਦਿਨਾਂ ਦੀ ਗੱਲ ਹੈਗੀ ਆ। ਇੱਕ ਵਾਰੀ ਘੁੰਮਾਂ ਜੋ ਮੈਂ ਘੁੰਮਣ ਗਏ ਸਟਾਰ ਜੀ ਕਿਤੇ। ਉਹਨਾਂ ਦੀ ਵੀ ਗੱਲ ਕਰਦੇ ਆ। ਆਜੋ ਮਾਰੇ ਪਿਆਰੇ ਦੇਸ਼ ਵਾਸੀਓ। ਤਾਇਆ ਹੁਣ ਗੱਲ ਕਰਦੇ ਆ ਘੁੰਮਣ ਫਿਰਨ ਦੀ। ਹੈ 2 ਦਿਨਾਂ ਦੌਰੇ ਤੇ ਅੱਛਾ, ਬੰਗਲਾਦੇਸ਼। क्या बात है। ਹਾਂ। शेख हसीना, ਉਹਨਾਂ ਨੂੰ ਮਿਲਣ ਗਏ ਨੇ। क्या बात है। मतलब के बंगाल छट के बांग्लादेश। ਹਾਂ, बैनर्जी भी कहते होने हैं, ठुकरा के मेरा प्यार मेरा इंतकाम देखेगा। ਉਹ ਕਿਹੜਾ ਪਿਆਰ ਦਾ ਆ? ਉੱਥੇ ਤਾਂ ਬੈਨਰਜੀ ਹੋਰਾਂ ਦੇ ਬਾਰੇ ਚ ਮੈਨੂੰ ਸਮਝ ਨਹੀਂ ਆਉਂਦੀ। ਨਾਲੇ ਕਹੀ ਜਾਣਗੇ ਦੀਦੀ, ਤੇ ਨਾਲੇ ਕਹੀ ਜਾਣਗੇ 2 ਮਈ ਨੂੰ ਦੀਦੀ ਭੱਜੂ। अच्छा, ਇਹ ਮਿਲਨਸਾਰ ਭਰਾ ਨੇ, ਅਗਾਂਹ ਬਦੂ ਸੋਚ ਵਾਲੇ ਨੇ। ਵੀ ਯਾਰ ਦੀਦੀ ਨਾ ਕਹੋ। ਇਹ ਕਿਸੇ ਨੇ ਨਿੱਕਰ ਨੁੱਕਰ ਪਾਣ ਨੂੰ ਵੀ ਕਿਹਾ, ਮੈਂ ਸੁਣਿਆ। ਤਾਇਆ ਉਹਦੇ ਬਾਰੇ ਵੀ ਗੱਲ ਕਰਦੇ ਕੋਈ ਨਹੀਂ, ਪਰ ਇਹ ਮੈਨੂੰ ਸਮਝ ਨਹੀਂ ਆਇਆ। ਕਦੀ ਕਹਿੰਦੇ ਦੀਦੀ ਦੀ ਪਿੱਠ ਲਵਾਵਾਂਗੇ, ਕਦੀ ਕਹਿ ਦਿੰਦੇ ਆ ਦੀਦੀ ਨੂੰ ਤਾਂ ਭਜਾਵਾਂਗੇ, ਕਦੀ ਕਹਿੰਦੇ ਦੀਦੀ ਤਾਂ ਆਪ ਹੀ ਨਹੀਂ ਲੱਭਣੀ। ਇਹਦੇ ਉੱਤੇ ਗੱਲ ਚੇਤੀ ਆਈ ਹੈ। ਇੱਕ ਨਾ ਮੁੰਡਾ ਹੁੰਦਾ, ਉਹ ਜਾ ਕੇ ਨਾ ਕੁੜੀ ਨੂੰ ਪਿੱਛੋਂ ਬਹੂ ਕਰਦਾ। ਜੇ ਤੇ ਉਹ ਹੱਸ ਗਈ ਤੇ ਫਸ ਗਈ, ਜੇ ਕਿਤੇ ਗੁੱਸਾ ਆ ਗਿਆ ਤੇ ਦੀਦੀ ਡਰ ਗਈ। ਇਹ ਉਹੀ ਨੇ। ਲਓ ਜੀ, ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਲੈ ਤਾਇਆ, ਤੈਨੂੰ ਹੁਣ ਮੈਂ ਉਸ ਬਿਆਨ ਦੇ ਬਾਰੇ ਚ ਦੱਸ ਦਿੰਨੀ ਆ। ਇਹ ਵਾਲੇ ਭਾਜਪਾ ਤੋਂ ਇੱਕ ਲੀਡਰ ਨੇ, ਅੱਛਾ ਘੋਸ਼ ਕਰਕੇ ਉਹਨਾਂ ਦਾ ਨਾਂ ਹੈ। ਅੱਛਾ ਉਹਨਾਂ ਨੇ ਦੀਦੀ ਦੇ ਬਾਰੇ ਚ, ਜਿਨ੍ਹਾਂ ਨੂੰ ਉਹ ਦੀਦੀ ਕਹਿੰਦੇ ਨੇ, ਮਮਤਾ ਬੈਨਰਜੀ, ਹਾਂ ਉਹਨਾਂ ਦੇ ਬਾਰੇ ਚ ਬਿਆਨ ਦਿੱਤਾ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਮੈਂ ਲੀਡਰ ਕਿਵੇਂ ਕਵਾਂ। ਅੱਛਾ ਮਤਲਬ ਹੱਦ ਹੁੰਦੀ ਆ ਕਿਸੇ ਚੀਜ਼ ਦੀ। ਹਾਂ। ਕਦੀ ਤਾਂ ਭਾਜਪਾ ਦੇ ਜਿਹੜੇ ਲੀਡਰ, ਉਹਨਾਂ ਨੂੰ ਇਹ ਦਿਖਦਾ ਹੈ ਕਿ ਲੋਕਾਂ ਦੇ ਕੱਪੜੇ ਕਿਹੋ ਜਿਹੇ ਪਾਏ ਆ। ਹਾਂ ਕਹਿੰਦੇ ਕਿ ਪਾਟੀਆਂ ਜਿੰਨਾ ਪਾਉਣ ਵਾਲੇ ਲੋਕ ਜਿਹੜੇ ਨੇ ਨਾ, ਮੁੰਡੇ ਕੁੜੀਆਂ, ਸੱਭਿਅਕ ਨਹੀਂ ਹੁੰਦੇ, ਅੱਛਾ। ਸੰਸਕਾਰੀ ਨਹੀਂ ਹੁੰਦੇ, ਅੱਛਾ, ਠੀਕ ਚੰਗੇ ਹੈ। ਖਾਨਦਾਨ ਤੋਂ ਨਹੀਂ ਹੁੰਦੇ। ਠੀਕ ਹੈ। ਹਾਲਾਂਕਿ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਪਣੀ ਬਹੁਤ ਸਾਰੇ ਕਰੀਬੀਆਂ ਦੀਆਂ ਪਾਟੀਆਂ ਜਿੰਨਾ ਫੋਟੋਆਂ ਵਾਇਰਲ ਹੋ ਰਹੀਆਂ ਨੇ। ਲੋਕ ਬਹੁਤ ਸ਼ੈਤਾਨ ਨੇ, ਸਭ ਕੁਝ ਜਾਣਦੇ ਨੇ, ਹਨਾ। ਮਨੋ ਮਨੀ ਕਹਿੰਦੇ ਨੇ ਮੇਰੇ ਯਾਰ ਕਮੀਨੇ। ਤੇ ਉਸ ਤੋਂ ਬਾਅਦ ਘੋਸ਼ ਹੋਰਾਂ ਦੀ ਆਪਾਂ ਗੱਲ ਕਰ ਲਈਏ। ਅੱਛਾ। ਉਹ ਕਹਿੰਦੇ ਕਿਉਂਕਿ ਮਮਤਾ ਬੈਨਰਜੀ ਹੋਰਾਂ ਦੀ ਲੱਤ ਤੇ ਸੱਟ ਲੱਗੀ ਹੈ, ਅੱਛਾ। ਜਿਹਦੇ ਕਰਕੇ ਉਹ ਜਿੱਥੇ ਵੀ ਜਾਂਦੇ ਨੇ ਤਾਂ ਇੱਕ ਸਟੂਲ ਦੇ ਉੱਪਰ ਜਾਂ ਇੱਕ ਜਗ੍ਹਾ ਤੇ ਆਪਣੀ ਲੱਤ ਜਿਹੜੀ ਟਿਕਾ ਲੈਂਦੇ ਨੇ। ਹਾਂ। ਇਹ ਜਿਹੜੇ ਘੋਸ਼ ਨੇ, ਇਹ ਕਹਿੰਦੇ ਨੇ ਕਿ ਅੱਜਕੱਲ ਜਿਹੋ ਜੀ ਸਾੜੀ ਦੀਦੀ ਬਣ ਰਹੇ ਨੇ ਨਾ, ਪਹਿਲੀ ਗੱਲ ਤਾਂ ਉਹ ਜੀ ਸਾੜੀ ਦਾ ਸਟਾਈਲ ਨਹੀਂ ਮੈਂ ਕਦੀ ਵੇਖਿਆ। ਅੱਛਾ। ਦੂਜੀ ਗੱਲ ਐਵੇਂ ਇੱਕ ਲੱਤ ਜੀ ਚੱਕ ਕੇ ਤੇ ਬਾਹਰ ਰੱਖ ਲੈਂਦੇ ਨੇ। ਇਹਨਾਂ ਨੂੰ ਚਾਹੀਦਾ ਨਿੱਕਰ ਪਾ ਕੇ ਜਾਇਆ ਕਰ। ਅੱਛਾ, ਜੋਸ਼ ਚ ਘੋਸ਼ ਖੋਲੇ ਆ। ਘੋਸ਼ ਨੇ ਜੋਸ਼ ਖੋਲੇ ਆ। ਅੱਛਾ, ਨੇ ਜੋਸ਼ ਚ ਘੋਸ਼ ਨੇ ਹੋਸ਼ ਖੋਲੇ ਆ। ਹਾਂ ਬਿਲਕੁਲ ਸਹੀ ਤਾਇਆ। ਬਸ ਮਤਲਬ ਕਹਿੰਦੇ ਨੇ ਕਿ ਜਦੋਂ ਬੰਦਾ ਅੰਤਾ ਪੈਰ ਚੁੱਕ ਕੇ ਆਪਣਾ ਸੌਰੀ ਪੈਰ ਫੇਟੇ ਫਿਰ ਮੇਰਾ। ਜਦੋਂ ਬੰਦਾ ਅੰਤਾ ਦੀ ਅੱਤ ਕਰਾਉਣ ਲੱਗ ਪਏ ਨਾ, ਹਾਂ। ਸਮਝੋ ਉਹਦਾ ਅੰਤ ਆਇਆ। ਅੱਤ ਖੁਦਾ ਦਾ ਵੈਰ ਹੁੰਦਾ। ਬਿਲਕੁਲ ਵੈਰ ਹੁੰਦਾ। ਕਹਿੰਦੇ ਰੱਬ ਕੁੱਟਾ ਨਹੀਂ, ਉਸੇ ਰੱਟ ਵਾਲੀ ਖਾਏ। ਟਾਈਮ ਆਣ ਤੇ ਮਾਰ।
ਤਾਇਆ ਪਰ ਜਿਨ੍ਹਾਂ ਦਾ ਮੈਂ ਤੈਨੂੰ ਬਿਆਨ ਦੱਸਿਆ ਨਾ ਉੱਤਰਾਖੰਡ ਵਾਲੇ ਜਿਹੜੇ ਰਾਵਤ ਸਾਹਿਬ ਉਹ ਤੇ ਗੱਲ ਹੀ ਸੁਣੋ ਕਿ ਕੋਈ ਆਵਤ ਹੈ ਕੋਈ ਜਾਵਤ ਹੈ ਜੋ ਜਗ੍ਹਾ ਜਗ੍ਹਾ ਕੁੱਤੇ ਖਾਣੀ ਕਰਾਏ ਉਹ ਰਾਵਤ ਹੈ। ਉਹ ਤਾਂ ਹੁਣ ਅੱਜ ਕੱਲ ਕਹਿੰਦੇ ਸਮ੍ਰਿਤੀ ਇਰਾਨੀ ਵੀ ਉਹਨਾਂ ਬਾਰੇ ਗੱਲ ਕਰ ਰਹੇ ਨੇ। ਕੀ ਕਹਿੰਦੇ ਕਿ ਜਿਹੜੇ ਸਾਡੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਤੀਰਥ ਸਿੰਘ ਰਾਵਤ ਹੈਂ? ਉਹਨਾਂ ਨੂੰ ਬਿਲਕੁਲ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਨਹੀਂ ਕਰਨੀ ਚਾਹੀਦੀ ਪਾਰਟੀ ਜੀ ਨਾਲ ਹੀ। अच्छा क्योंकि सास भी कभी बहू थी अब। ਹਾਂ ਤਾਇਆ ਅੱਛਾ। ਕਿਉਂਕਿ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ ਕਿ ਕੋਈ ਬੰਦਾ ਕੁਝ ਵੀ ਪਾਵੇ ਹਾਂ। ਲੀਡਰਾਂ ਨੂੰ ਇਸ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਹਾਂ। ਲੀਡਰਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਸ਼ਾਸਨ ਕਿਵੇਂ ਲਾਗੂ ਰਹੇਗਾ, ਹਾਂ। ਕਿਵੇਂ ਜਿਹੜੇ ਲੋਕ ਨੇ ਉਹ ਖੁਸ਼ ਰਹਿਣਗੇ। ਇੱਧਰ ਧਿਆਨ ਦਿਓ, ਜਿੰਨਾ ਵੱਲ ਨਹੀਂ। ਜੇ ਅਗਲੀ ਭਾਵੇਂ ਚਲੋ ਮੇਰੀ ਮਜਬੂਰੀ ਹੈ ਮੰਤਰੀ ਬਣ ਕੇ ਸਾੜੀ ਪਾਂਦੀ, ਅਗਲੀ ਭਾਵੇਂ ਆਪ ਨਿੱਕਰ ਪਾ ਕੇ ਯੋਗਾ ਕਰਦੀ ਹੋਵੇ, ਉਹ ਗੱਲ ਦਿਲ ਤੇ ਲੈ ਗਈ ਹੈ। ਚਲੋ ਕੋਈ ਨਹੀਂ, ਕੋਈ ਤਾਂ ਬੋਲਿਆ ਫੇਵਰ ਦੇ ਵਿੱਚ ਸਾਡੇ, ਵਧੀਆ ਲੱਗਾ ਮੈਨੂੰ। ਮੈਂ ਤੇ ਆਪ ਨਿੱਕਰ ਪਾ ਕੇ ਘੁੰਮ ਜਾ ਰਿਹਾ ਦੇਸ਼ ਵਿੱਚ, ਮੈਨੂੰ ਕੋਈ ਕੁਝ ਕਹਿੰਦਾ ਸਹੀ। हाँ भाई ताया हाँ जी ਕੀ बोलो बोलो। ਸੋਚੀ ਜਾਣਾ ਤਾਇਆ? मैं सोच रहा जहाँ सोच वहाँ शौचालय। नहीं अच्छी गल है, मुहिम चलाई सी भारत सरकार ने। हाँ चलाई सी, पर तेनू क्यों याद आ रही है? तू मुझे की सोच रहा छुछू आया। है? ਤਾਇਆ ਤੈਨੂੰ ਕੁਝ ਮਤਲਬ ਹੈ ਸੈਂਸ ਕਿ ਨਹੀਂ ਵੀ ਕਿਹੜੀ ਗੱਲ ਰੇਡੀਓ ਤੇ ਕਰਨੀ ਚਾਹੀਦੀ ਹੈ ਕਿਹੜੀ ਨਹੀਂ? ਜੋ ਮਰਜ਼ੀ ਬੋਲ ਦੇਣਾ। इट्स नेचर कॉल। ਇਟ ਇਜ਼ ਅ ਨੇਚਰ ਕਾਲ, ਬਟ ਜ਼ਰੂਰੀ ਨਹੀਂ ਹਰ ਗੱਲ ਰੇਡੀਓ ਦੇ ਉੱਪਰ ਹੋਵੇ। अच्छा की होया आया ते दसदा हुन आई चीज नु कवांगे ही। ਤਾਇਆ ਤੂੰ ਮੈਨੂੰ ਕੱਲੀ ਨੂੰ ਇਸ਼ਾਰੇ ਨਾਲ ਦੱਸ ਦਿੰਦਾ। तू जद मैं सारा शब्द समझ आना जी ਕਿਉਂ ਨਹੀਂ ਆਣਾ ਸੀ? कि जड्डा की जाना तू मेनू पता बोंगी है तू समझ कुछ आंदा नहीं ਤਾਇਆ ਧਿਆਨ ਨਾਲ ਗੱਲ ਕਰਿਆ ਕਰ ਮੇਰੇ ਨਾਲ। है। ਹਾਂ हैं ਮੈਨੂੰ ਇਹ ਦੱਸ ਜੈਕਲੀਨ ਦਾ ਕੀ ਹਾਲ ਹੈ? ਜੈਕਲਿਨ ਦਾ ਬਹੁਤ ਵਧੀਆ ਹਾਲ ਹੈਗਾ। ਕਹਿੰਦੇ ਨੇ ਆਉਂਦੇ ਟਾਈਮ ਨੂੰ ਫਿਲਮਾਂ ਵੀ ਆਣੀਆਂ ਨੇ ਉਹਦੀਆਂ। ਕਿਵੇਂ ਤੈਨੂੰ ਤਾਇਆ ਤਾਇਆ ਕਰਦੀ ਹੈ ਫਿਰ? ਮੈਨੂੰ ਟਾਇਆ ਕਿਉਂ ਕਰੇਗੀ ਉਹ? ਹੋਰ ਕੀ ਕਹਿੰਦੀ ਹੈ? ਮੈਨੂੰ ਉਹ ਪਿਆਰ ਨਾਲ ਸ਼ੌਕਸ ਕਹਿੰਦੀ ਹੈ। ਸ਼ੌਕਸ? ਹਾਂ ਉਹ ਕਿ ਉਹਨੂੰ ਤੈਨੂੰ ਵੇਖ ਕੇ ਸ਼ੌਕ ਲੱਗ ਜਾਂਦਾ? ਇਹ ਬਸ ਉਹੀ ਮਾਰਾ ਹਿਊਮਰ ਨਹੀਂ ਆਂਦਾ ਪਾਣਾ ਨਾ ਪਾਓ ਐਵੇਂ ਧੱਕੇ ਰਹਾ ਛਾ ਤੇ ਪਾਣੇ। ਸ਼ੌਕਸ ਕੀ ਹੋਇਆ? ਹੈਂ? ਸੌਕਸ ਤਾਂ ਨਹੀਂ ਕਹਿ ਦਿੰਦੀ ਕਿਤੇ? ਸ਼ੌਕਸ ਉਹ ਕੀ ਹੁੰਦਾ? ਸ਼ੌਂਕੀ ਦਾ ਸ਼ੌਕਸ। ਤੇ ਸ਼ੌਂਕੀ ਦਾ ਕਿਤੇ ਬਹੁਤ ਵੱਡਾ ਨਾਂ ਸੀ ਨਾ ਜਿਹਨੂੰ ਉਹਨੂੰ ਵੀ ਸ਼ਾਰਟ ਕਰ ਲਿਆ। ਉਹਦੀ ਮੌਜ ਹੈ। ਉਹ ਮੈਨੂੰ ਪਿਆਰ ਨਾਲ ਜੋ ਮਰਜ਼ੀ ਬੁਲਾਏ ਉਹਦਾ ਮਜ਼ਾ ਹੈ। ਉਹਨੇ ਕਿਸ ਦਿਨ ਨਾ ਮੌਜ ਚ ਕਿਸੇ ਹੋਰ ਨਾਲ ਭੱਜ ਜਾਣਾ, ਮੈਂ ਤੁਹਾਨੂੰ ਤੇ ਦੱਸਾਂ। ਭੱਜੇ ਆਪਾਂ ਬਹੁਤ ਮਿਲਨਸਾਰ ਆ। ਉਹਨੂੰ ਮੈਂ ਕਿਹਾ ਜਿੱਦਣ ਵੀ ਕਿਤੇ ਭੱਜਣਾ ਹੋਏਗਾ ਮੇਰਾ ਜੁਗਾੜ ਕਰਕੇ ਜਾਈ। ਹੈ ਮੇਰੇ ਵਾਸਤੇ ਪਾਰਟਨਰ ਲੱਭ ਕੇ ਜਾਈ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤਾਇਆ ਹੈ ਵੀਕਐਂਡ ਹੈ ਵੀਕਐਂਡ ਹੈ ਤੇ ਅੱਜ ਤੂੰ ਉਨੀ એનર્ਜੀ ਚ ਨਹੀਂ ਹੈਗਾ ਜਿਹੜੀ ਅਕਸਰ ਹੁੰਦਾ ਹੈ। ਮੈਂ ਨਾ ਤਾਂ ਨਹੀਂ ਹੈਗਾ ਨਦੀ ਚ। ਮੇਰਾ ਹੋਲੀ ਖੇਡਣ ਦਾ ਬਹੁਤ ਮਨ ਹੈ। ਸੋਮਵਾਰ ਹੋਲੀ ਹੈ। ਤੇ ਖੇਡ ਲਈ ਫਿਰ ਤਾਇਆ। ਨਹੀਂ ਕਹਿੰਦੇ ਕੋਵਿਡ ਕਰਕੇ ਧਿਆਨ ਰੱਖੋ, ਤੇ ਤਾਇਆ ਤੂੰ ਘਰ ਦੇ ਵਿੱਚ ਨਾ ਇਸ ਕਰਕੇ ਮੈਂ ਵੱਡਾ ਪੁਚਕਾਰਾ ਮੰਗਾਇਆ। ਉਹ ਕਿਉਂ? ਦੂਰੀ ਹੈ ਜ਼ਰੂਰੀ ਹਾਂ ਨਾ ਕਿ ਮਜਬੂਰੀ। ਹਾਂ ਤੇ ਫਿਰ ਮੈਂ ਵੱਡੀ ਸਾਰੀ ਪਚਕਾਰੀ ਨਹੀਂ, ਪਚਕਾਰੇ ਨਾਲ ਲੋਕਾਂ 'ਚ ਪਾਣੀ ਪਾਉਂਗਾ। ਤਾਇਆ ਮੈਂ ਤੈਨੂੰ ਉਸ ਦਿਨ ਵੀ ਸਮਝਾਇਆ ਸੀ ਪਾਣੀ ਦੀ ਵੇਸਟੇਜ ਨਹੀਂ ਕਰਨੀ ਨਹੀਂ ਚਾਹੀਦੀ। ਮੈਂ ਗੜਰ ਚੋਂ ਕੱਢ ਕੇ ਪਾਉਂਗਾ। ਠੀਕ ਇਹ ਹੋਲੀ ਰੰਗ ਦੇ ਵੀ ਪੈਸੇ ਬਚਣਗੇ। ਉਹ ਪਾਣੀ ਕਾਲਾ ਕਾਲਾ ਹੁੰਦਾ। ਤਾਇਆ ਜ਼ਰੂਰੀ ਤੂੰ ਇੰਨਾ ਗੰਦ ਪਾਉਣਾ ਹੈ? ਲੈ ਦੱਸ ਇਹ ਨਾ ਪਾਇਆ ਫਾਇਦਾ ਹੀ ਕੀ ਫਿਰ? ਨਹੀਂ ਨਹੀਂ ਖੁੱਦਾ ਤਾਇਆ ਛੱਡਾ ਹੀ ਕੱਢਾਂਗੇ। ਸਿੰਪਲ ਰੰਗਾਂ ਦੇ ਨਾਲ ਹੋਲੀ ਮਨਾਓ। ਅੱਛਾ ਹਾਂ ਲੋਕਾਂ ਨੂੰ ਮਤਲਬ ਆਪਣੇ ਫਰੈਂਡਸ ਨੂੰ ਘਰੇ ਸਪੈਸ਼ਲ ਬੁਲਾਓ ਰੰਗ ਕਿਹੜੇ ਹੁੰਦੇ ਮੈਨੂੰ ਪਹਿਲਾਂ ਇਹ ਦੱਸ। ਜਿਹੜੇ ਪੱਕੇ ਨਹੀਂ ਹੁੰਦੇ। ਉਹ ਸਪੈਸ਼ਲ ਹੁੰਦੇ। ਹੋਰ ਕੀ ਹੈ, ਲੋਕੀ ਤਾਂ ਨਾ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਪੱਕੇ ਰੰਗ ਲਾ ਦੇਣਗੇ ਮੂੰਹ ਦੇ ਉੱਤੇ, ਅਗਲੇ ਦਿਨ ਬੰਦਾ ਘੱਟ ਹਲਕ ਜ਼ਿਆਦਾ ਲੱਗ ਰਿਹਾ ਮੈਂ ਹੁੰਦਾ ਹੈ। ਦੱਸਦਾ ਪਿਆ ਮੈਂ ਐਤਕੀ ਹੋਲੀ ਅਲੱਗ ਤਰੀਕੇ ਨਾਲ ਬਣਾਣੀ ਹੈ। ਉਹ ਕਿਵੇਂ? ਸਾਰੇ ਰੰਗ ਇਕੱਠੇ ਕਰਕੇ ਸਾਰੀ ਕੁੜੀਆਂ ਨੂੰ ਚੁੰਨੀਆਂ ਪੀਕੋ ਕਰਕੇ ਰੰਗ ਕਰਕੇ ਦਊਂਗਾ ਮੈਂ। ਹੈ ਤਾਇਆ ਮੈਂ ਕਹਿੰਦਾ ਇਕੱਠਾ ਥਾਨ ਬਿਜ਼ਨਸ ਮਾਈਂਡ ਬਿਲਕੁਲ ਚਿੱਟਾ ਥਾਨ ਮੰਗਾ ਰਿਹਾ ਵਾ ਹੋਲਸੇਲ ਚ। ਅੱਛਾ ਨੇ ਆਉਂ ਕਰਕੇ ਬਣਾ ਕੇ ਪੈਸਾ ਕਮਾ ਲੈਣਾ। ਦੇਖਿਓ ਅਮੀਰ ਹੋਏਗਾ। ਮੈਂ ਜੀ ਕਹਿਣਾ ਪਿਆ ਐਡਾ ਅਮੀਰ ਮੈਂ ਪੂਰਾ $2100 ਛਾਪ ਲੈਣਾ। ਹੈ $2100 ਦੇਖੀਏ ਤੇ $100 ਦੀ ਮੈਂ ਖਾਣੀਆਂ ਕੁਲਫੀਆਂ। ਤੇ ਮੈਨੂੰ ਕੀ ਲੈ ਕੇ ਦੇਂਗਾ? ਤੈਨੂੰ ਹੌਸਲਾ ਹੀ ਆ। ਚਲੋ ਤਾਇਆ ਸ਼ੰਕੀ ਇਨ ਦਾ ਹਾਊਸ। ਬਿਲਕੁਲ ਬਿਲकुल लेके आया माउस इन द हाउस नहीं, हाँ। ताया शंकी इन द स्टूडियो। होए 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 पांडा है टी शर्ट फ्रॉम जूडियो। जूडियो केड़ी कंपनी? ਇਹ ਇੰਡੀਆ ਚ ਬ੍ਰਾਂਡ ਹੈਗਾ ਸਾਊਥ ਦਾ। ਹੈ। ਬੜੀ ਸਸਤੀਆਂ ਟੀ ਸ਼ਰਟ ਮਿਲਦੀਆਂ ਨੇ। अच्छा ताया ਮੈਂ ਕਿ ਜਦੋਂ ਆਇਆ ਸੀ ਅਮਰੀਕਾ ਤੋਂ ਹਾਂ। ਲਗਭਗ 363 ਸਾਲ ਪਹਿਲਾਂ। किन्ने? 363 ਸਾਲ ਪਹਿਲਾਂ ताया ਹੈ। किन्ने एक बार फिर दस। 363 years ago I came here as a citizen of America। अपनी उम्र किन्नी है? है अपनी उम्र किन्नी है? 8 8.5 इन्फिनिटी।
हाँ ओके देन ਅੱਗੇ आता है ਉਦੋਂ ਮੈਂ ਉੱਥੋਂ ਕੱਪੜੇ ਲੈ ਕੇ ਆਇਆ ਸੀ। ਕੀ ਬ੍ਰਾਂਡ ਦਾ ਨਾਂ ਸੀ? ਜੂਡੀਓ। ਅੱਛਾ ਚੱਲ ਕੋਈ ਨਹੀਂ ਤਾਇਆ। ਹੈ ਹਾਂ ਫਿਰ ਕੀ ਹੋ ਗਿਆ? ਸਸਤੀਆਂ ਚੀਜ਼ਾਂ ਦੀ ਤੈਨੂੰ ਕੀ ਲੋੜ ਹੈ? ਤੂੰ ਤਾਂ ਅਮੀਰ ਤਰੀਨ ਤਾਇਆ। ਪੈਸੇ ਬਚਾਣੇ ਚਾਹੀਦੇ ਨੇ। ਪਤਾ ਹੁੰਦਾ ਕਦੋਂ ਤਲਾਕ ਹੋ ਜੇ। ਤੇਰੀਆਂ ਤਾਂ ਹਰਕਤਾਂ ਵੀ ਇਹੋ ਜਿਹੀਆਂ ਨੇ ਤਾਇਆ। ਮੈਂ ਪਹਿਲਾਂ ਪੈਸਾ ਬਹੁਤ ਲੈਂਦਾ ਸੀ। ਹਾਂ ਫਿਰ ਇੱਕ ਟਾਈਮ ਤੇ ਮੈਂ ਹਰਿਤਿਕ ਦਾ ਤਲਾਕ ਸੁਣਿਆ। ਅੱਛਾ ਬਾਅਦ ਚ ਜੋ ਉਹ ਹਰਿਤਿਕ ਨਹੀਂ ਰਿਤਿਕ ਆ। ਹਰਿਤਿਕ ਹੈ ਨਹੀਂ ਉਹ ਰਿਤਿਕ ਆ। ਹਰਿਤਿਕ ਹੈ। ਹਰਿਤਿਕ ਕਿਵੇਂ ਆ? ਐਚ ਹੈਗਾ ਅੱਗੇ। ਐਚ ਸਾਇਲੈਂਟ ਆ। ਨਹੀਂ ਮੇਰੇ ਸਾਹਮਣੇ ਬੋਲਦਾ ਪਿਆ ਸੀ। ਮੈਨੂੰ ਬੋਲ ਕੇ ਗਿਆ ਉਹ। ਕੀ ਬੋਲ ਕੇ ਗਿਆ? ਹਾਂ ਮੈਂ ਕਿਹਾ ਹਾਂ ਬੋਲਦਾ ਪਿਆ ਹਰਿਤਿਕ। ਬਈ ਗੱਲ ਏਦਾਂ ਹੈਗੀ ਹੈ ਕਿ ਹੁਣ ਸਾਡੇ ਜਾਣ ਦਾ ਟਾਈਮ ਹੈਗਾ ਕਿਉਂਕਿ ਦੇਖੋ ਵੀਕਐਂਡ ਵੀ ਹੈਗਾ ਤੇ ਫਿਰ ਹੋਲੀ ਵੀ ਹੈਗੀ ਹੈ ਤੇ ਮੈਂ ਕਲਰਸ ਲੈ ਕੇ ਜਾਣੇ ਆ ਤੇ ਇੰਜੋਇਮੈਂਟ ਵੀ ਕਰਨੀ ਹੈ ਨਾਲ ਮੈਂ ਗੁਜੀਆ ਵੀ ਲੈ ਕੇ ਜਾਣਾ ਹੈ। ਤਾਇਆ ਗੁਜੀਆ ਆਪ ਬਣਾਈ? ਨਹੀਂ ਮੈਂ ਬਾਜ਼ਾਰੀ ਲੈ ਕੇ ਜਾਣਾ। ਨਹੀਂ ਆਪ ਬਣਾਈ ਤਾਇਆ। ਸਾਡਾ ਸਿਲੰਡਰ ਮੁੱਕ ਗਿਆ ਤੇ ਬਲੈਕ ਚੱਲਦੀ ਪਈ ਹੈ ਤੇ ਮੈਂ ਫਿਰ ਅਮਰੀਕਾ 'ਚ ਕਿੱਥੇ ਸਿਲੰਡਰ ਮੁੱਕਿਆ ਤੇਰਾ ਤਾਇਆ? ਮੇਰਾ ਮੁੱਕਿਆ। ਮੈਂ ਸਪੈਸ਼ਲ ਇੱਥੇ ਸਰਵਿਸ ਬਹੁਤ ਫਾਸਟ ਆ। ਮੈਂ ਦੱਸਦਾ ਮੈਂ ਨਾ ਇੰਡੀਆ ਤੋਂ ਸਪੈਸ਼ਲ 2 ਸਿਲੰਡਰ ਲੈ ਕੇ ਆਂਦੇ। ਤਾਇਆ ਵਾਟ ਡੂ ਯੂ ਮੀਨ? ਇੰਡੀਆ ਤੋਂ ਇੱਥੇ ਸਿਲੰਡਰ ਕਿਵੇਂ ਆ ਸਕਦਾ? ਮੈਂ ਜਹਾਜ਼ 'ਚ ਆ ਜਾਂਦੇ ਆ। ਪਲੀਜ਼ ਤਾਇਆ ਜਹਾਜ਼ 'ਚ ਕੁਛ ਵੀ ਬੋਲਦਾ ਰਹਿਣਾ ਮੈਂ ਲੈ ਕੇ ਆਂਦੇ। ਮੈਂ ਦੱਸਦਾ ਪਿਆ ਮੈਂ ਉੱਥੇ ਫਿਰ ਮੈਂ ਗੈਸ ਭਰਵਾਨਾ ਜਾ ਕੇ ਸਾਈਕਲ ਤੇ ਲੈ ਕੇ ਜਾਣਾ ਮੈਂ ਉਹ ਗੈਸ ਭਰ ਕੇ ਦਿੰਦਾ ਗੋਰਾ। ਉਹਦਾ ਨਾਮ ਹੈਗਾ ਵਾ ਕੀ ਕਹਿੰਦੇ ਨੇ ਜੋਂਗੂ। ਜੋਂਗੂ ਕਿਵੇਂ ਗੋਰੇ ਦਾ ਨਾਮ ਹੋਇਆ? ਜੇਮਸ ਵਿਲੀਅਮ ਨਾਮ ਉਹਨੂੰ ਮੈਂ ਪਿਆਦਾ ਜੋਂਗੂ ਕਹਿੰਦਾ। ਉਹ ਫਿਰ ਉਹ ਮੈਨੂੰ ਭਰ ਕੇ ਦਿੰਦੇ 2 ਸਿਲੰਡਰ ਫਿਰ ਵੱਡਾ ਮੈਂ ਦੋਨੋਂ ਮੁੱਕ ਗਏ। ਤਾਈ ਦੱਸਿਆ ਨਹੀਂ ਮੈਨੂੰ ਪਤਾ ਨਹੀਂ ਗੈਸ ਬਾਲ ਕੇ ਉੱਤੇ ਆਪ ਬਹਿੰਦੀ ਰਹੀ ਹੈ। ਚਲਿਏ ਤਾਇਆ ਸਾਰੇ ਘਰ ਦੀ ਕਹਾਣੀ ਖੋਲ ਕੇ ਬਹਿ ਗਏ। ਚਲੋ ਮੰਡੇ ਮਿਲਦੇ ਬਾਏ ਮਿਸ ਮੀ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA।